इस प्रोग्राम में फिर दोबारा ਤੁਹਾਡਾ ਸਵਾਗਤ ਹੈ। ਹਾਂਜੀ ਡਾਕਟਰ ਸਾਹਿਬ, ਸਾਡੀ ਜੋ ਈਮੇਲ ਆਕਾਸ਼ਦੀਪ ਸਿੰਘ ਜੀ ਸੀ ਜੋ ਨੇ ਸਵਾਲ ਪੁੱਛੇ ਉਸ ਬਾਰੇ ਤੁਸੀਂ ਦੱਸੋ। ਹਾਂਜੀ, ਸਭ ਤੋਂ ਪਹਿਲਾਂ ਤਾਂ ਵੀਰ ਆਕਾਸ਼ਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਕਲੈਂਡ ਨਿਊਜ਼ੀਲੈਂਡ ਤੋਂ ਲਿਖਿਆ ਜੀ ਔਰ ਉਹਨਾਂ ਨੇ ਬੜੇ ਸਾਡੇ ਤੇ ਮਾਣ ਵੀ ਕੀਤਾ ਹੈ ਔਰ ਮੈਂ ਇਹ ਕਹਾਂ ਕਿ ਵੀ ਫਲੈਟਰਿੰਗ ਕਾਮੈਂਟ ਕੀਤਾ ਹੈ ਕਿ ਉਹ ਇੱਕ ਸੱਚਿਆਰੇ ਇਨਸਾਨ ਨੂੰ ਫੋਲੋ ਕਰ ਰਹੇ ਨੇ। ਮੈਂ ਸਮਝਦਾ ਵੀ ਅਸੀਂ ਸਾਰੇ ਹੀ ਗੁਰੂ ਦੇ ਰਸਤੇ ਨੂੰ ਫੋਲੋ ਕਰਨ ਵਾਲੇ ਹਾਂ, ਗੁਰੂ ਕੇ ਸਿੱਖ ਹੈ ਜੀ ਔਰ ਅਸੀਂ ਸਾਰੇ ਭਾਈ ਭਾਈ ਹਾਂ। ਅਸੀਂ ਸਾਰੇ ਇੱਕ ਦੂਸਰੇ ਤੋਂ ਸਿੱਖਦੇ ਹਾਂ। ਫੋਲੋ ਤਾਂ ਗੁਰੂ ਸਿਧਾਂਤ ਨੂੰ ਕਰਨਾ ਹੀ ਬਣਦਾ ਹੈ। ਮਨੁੱਖ ਤਾਂ ਕਿਸੇ ਵੇਲੇ ਵੀ ਡੋਲ ਸਕਦਾ ਹੈ, ਕਮਜ਼ੋਰ ਹੋ ਸਕਦਾ ਹੈ, ਵਿਕ ਸਕਦਾ ਹੈ, ਮਰ ਸਕਦਾ ਹੈ। ਜੀ ਜੀ ਔਰ ਜਿਹੜਾ ਗੁਰੂ ਸਿਧਾਂਤ ਹੈ ਉਹ ਅਮਰ ਹੈ। ਗੁਰਮਤਿ ਦੀ ਰੌਸ਼ਨੀ ਵਿੱਚ ਹੀ ਸਾਨੂੰ ਸੱਚ ਤੇ ਕੱਚ ਦੀ ਜਿਹੜੀ ਹੈ ਉਹ ਪਛਾਣ ਕਰਨੀ ਚਾਹੀਦੀ ਹੈ। ਉਹਨਾਂ ਦਾ ਸਵਾਲ ਮੁੱਖ ਤੌਰ ਤੇ ਦੋ ਸਵਾਲ ਨੇ। ਇੱਕ ਤਾਂ ਉਹਨਾਂ ਨੇ ਦਲ ਖਾਲਸਾ ਬਾਰੇ ਪੁੱਛਿਆ ਕਿਉਂਕਿ ਕੁਲਦੀਪ ਨਈਅਰ ਨੇ ਜਿਹੜੀ ਪਿੱਛੇ ਜੇ ਕਿਤਾਬ ਲਿਖੀ ਉਹਦੇ 'ਚ ਉਹਨੇ ਦਲ ਖਾਲਸਾ ਦੇ ਉੱਤੇ ਇਹ ਜਿਹੜਾ ਇਹ ਸਲਰ ਲਾਇਆ ਜਾਂ ਇਹ ਇਲਜ਼ਾਮ ਲਾਇਆ ਕਿ ਜੀ ਉਹ ਗਿਆਨੀ ਜ਼ੈਲ ਸਿੰਘ ਨੇ ਬਿੱਲ ਪੇ ਕੀਤਾ ਜਾਂ ਜਿਸ ਰੈਸਟੋਰੈਂਟ ਦੇ ਵਿੱਚ ਸ਼ਾਇਦ ਰੋਮਾ ਚੰਡੀਗੜ੍ਹ ਦੇ ਵਿੱਚ ਫੰਕਸ਼ਨ ਹੋਇਆ ਔਰ ਦਲ ਖਾਲਸਾ ਉਹ ਇਹ ਕਹਿਣਾ ਚਾਹੁੰਦਾ ਸੀ ਕਿ ਦਲ ਖਾਲਸਾ ਜਿਹੜਾ ਹੈ ਇਹ ਗਿਆਨੀ ਜ਼ੈਲ ਸਿੰਘ ਦੀ ਉਪਜ ਹੈ ਜੀ। ਉਹਨੂੰ ਚੈਲੰਜ ਕੀਤਾ ਗਿਆ ਦਲ ਖਾਲਸਾ ਵੱਲੋਂ ਔਰ ਇੱਕ ਟੀਵੀ ਚੈਨਲ ਨੇ ਸਤਨਾਮ ਸਿੰਘ ਪੌਂਟਾ ਸਾਹਿਬ ਜਿਹੜੇ ਕਿ ਦਲ ਖਾਲਸਾ ਦੇ ਪ੍ਰਮੁੱਖ ਲੀਡਰ ਨੇ, ਪ੍ਰਧਾਨ ਵੀ ਰਹੇ ਨੇ ਜੀ ਔਰ ਇਹ ਉਹਨਾਂ ਪੰਜ ਸਿੰਘਾਂ ਚੋਂ ਸਨ ਜਿਹੜੇ ਕਿ ਇੰਡੀਅਨ 에ਅਰਲਾਈਨ ਦਾ ਜਹਾਜ਼ ਲੈ ਕੇ ਲਾਹੌਰ ਗਏ ਸਨ। ਇਸ ਗੱਲ ਨੂੰ ਹਾਈਲਾਈਟ ਕਰਦੇ ਹਾਂ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ 20 ਸਤੰਬਰ ਤੋਂ ਬਾਅਦ ਇਹ ਉਹਨਾਂ ਨੇ ਜਿਹੜੀ ਆ ਬੜੀ ਦਲੇਰਾਨਾ ਕਾਰਵਾਈ ਕੀਤੀ ਸੀ। ਜੀ ਸੋ ਉਹਨਾਂ ਨੇ ਉਸ ਜਿਹੜਾ ਟੀਵੀ ਜਿਹੜਾ ਕਿ ਐਨਕਾਊਂਟਰ ਸੀ ਕੁਲਦੀਪ ਨਈਅਰ ਨਾਲ, ਉਸ ਦੇ ਵਿੱਚ ਉਹਨੂੰ ਲਾਜਵਾਬ ਕੀਤਾ ਔਰ ਨਈਅਰ ਨੇ ਇਹ ਕਿਹਾ ਕਿ ਜੀ ਮੈਂ ਇਹਨੂੰ ਵੈਰੀਫਾਈ ਨਹੀਂ ਕੀਤਾ ਆਪਣੇ ਤੌਰ ਤੇ ਕਿਹਾ ਔਰ ਉਹਨੇ ਇਹ ਵੀ ਕਿਹਾ ਜੀ ਮੈਂ ਆਪਣੇ ਅਗਲੇ ਜਿਹੜਾ ਕਿਤਾਬ ਹੋਏਗੀ ਉਹਦੇ 'ਚ ਉਹਨੂੰ ਕਰੈਕਟ ਕਰਾਂਗਾ। ਹਾਲਾਂ ਉਹਦਾ ਨੈਕਸਟ ਐਡੀਸ਼ਨ ਵੀ ਆ ਗਿਆ ਪਰ ਜਿਵੇਂ ਉਹ ਜਿਹਾ ਉਹ ਝੂਠਾ ਹੈਗਾ ਉਹ ਜਿਹਾ ਝੂਠ ਉਹਨੇ ਫੇਰ ਕੀਤਾ ਔਰ ਉਹਦੇ 'ਚ ਉਹਨੇ ਉਹਨੂੰ ਕਰੈਕਟ ਨਹੀਂ ਕੀਤਾ। ਦੂਸਰਾ ਜਿਹੜਾ ਪਾਰਟ ਹੈ ਕਿ ਵੀ ਇਸ ਬਾਰੇ ਉਹਨਾਂ ਨੇ ਕਿਹਾ ਵੀ ਉਹ ਬਹੁਤ ਘੱਟ। ਦੇਖੋ ਗੱਲ ਇਹ ਇੱਕ ਟੈਂਡੈਂਸੀ ਰਹੀ ਹੈ ਹਿੰਦੂ ਪੱਤਰਕਾਰੀ ਜਾਂ ਹਿੰਦੂਤਵੀ ਪੱਤਰਕਾਰੀ ਜਾਂ ਸੋ ਕਾਲਡ ਇੰਡੀਅਨ ਨੈਸ਼ਨਲਿਜ਼ਮ ਦੇ ਜਿਹੜੇ ਮੁਦਈ ਨੇ ਉਹਨਾਂ ਦੀ ਗੱਲ ਤਾਂ ਸਮਝ ਆ ਸਕਦੀ ਹੈ। ਬਹੁਤ ਵਾਰ ਅਸੀਂ ਵੀ ਆਪਣੇ ਸਿੱਖ ਕਮਿਊਨਿਟੀ ਦੇ ਜੇ ਹਵਾਲੇ ਨਾਲ ਮੈਂ ਗੱਲ ਕਹਾਂ ਕਿ ਅਸੀਂ ਵੀ ਇੱਕ ਦੂਸਰੇ ਪ੍ਰਤੀ ਕਈ ਵਾਰੀ ਜਿਹੜੀ ਗੱਲ ਦੂਸਰਿਆਂ ਵੱਲੋਂ ਇੱਕ ਡੈਲੀਬਰੇਟ ਸ਼ਰਾਰਤ ਦੇ ਨਾਲ ਉਛਾਲੀ ਜਾਂਦੀ ਹੈ ਜੀ ਕਿਉਂਕਿ ਸਾਨੂੰ ਸੂਟ ਕਰਦੀ ਹੈ ਕਿਸੇ ਦਾ ਥੱਲਾ ਲਾਉਣ ਦੇ ਲਈ ਤੇ ਅਸੀਂ ਵੀ ਉਸ ਕਿਸਮ ਦਾ ਪ੍ਰੋਪੇਗੈਂਡਾ ਕਰਦੇ ਔਰ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਬਾਰੇ ਤੁਸੀਂ ਬਹੁਤ ਸਾਰੀਆਂ ਲਿਖਤਾਂ ਦੇਖੋਗੇ ਜਿਹੜੀਆਂ ਇਨੀਸ਼ੀਅਲੀ ਉਹਨਾਂ ਨੇ ਹੀ ਓਰੀਜੀਨੇਟ ਕੀਤੀਆਂ ਏਜੰਸੀਆਂ ਨੇ ਇਹ ਕਹਿ ਕੇ ਜੀ ਸੰਤ ਪਿੰਡਾਂ ਵਾਲਿਆਂ ਨੂੰ ਜਿਹੜਾ ਉਹ ਸੰਜੇ ਗਾਂਧੀ ਲੈ ਕੇ ਆਇਆ। ਕਈ ਤਾਂ ਇੱਥੋਂ ਤੱਕ ਕਹਿੰਦੇ ਨੇ ਜੀ ਉਹਨਾਂ ਨੇ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕੀਤਾ ਹਾਲਾਂਕਿ ਨਾ ਹੀ ਕੋਈ ਇਹ ਪਰੰਪਰਾ ਹੈ ਦਮਦਮੀ ਟਕਸਾਲ ਦੀ। ਉਹ ਇੱਕ ਮੂਵਿੰਗ ਯੂਨੀਵਰਸਿਟੀ ਹੈ, ਵਿਦਿਆਰਥੀਆਂ ਨੂੰ ਕਥਾ ਸੰਥਿਆ ਗੁਰਬਾਣੀ ਦੀ ਸਿਖਾਉਣਾ ਇਹ ਉਹਨਾਂ ਦਾ ਮੂਲ ਪਾਰਟ ਹੈ। ਸਿੱਖੀ ਦਾ ਪ੍ਰਚਾਰ, ਅੰਮ੍ਰਿਤ ਛਕਾਉਣਾ। ਸੋ ਕਦੇ ਵੀ ਇਸ ਕਿਸਮ ਦਾ ਕੋਈ ਵਾਕਿਆ ਕੋਈ ਸਬੂਤ ਕਿਤੇ ਨਹੀਂ ਆਇਆ ਕਿ ਜੀ ਸੰਤ ਪਿੰਡਾਂ ਵਾਲਿਆਂ ਨੇ ਕੋਈ ਪੋਲੀਟੀਕਲ ਜਿਹੜੀ ਹੈ ਉਹ ਕਾਂਗਰਸ ਦਾ ਕੋਈ ਜਲਸਾ ਅਟੈਂਡ ਕੀਤਾ ਹੋਏ ਔਰ ਕਿਹਾ ਹੋਏ ਕਿ ਉਹਨੂੰ ਵੋਟਾਂ ਪਾਓ। ਪਰ ਇੱਕ ਝੂਠ ਬੋਲਿਆ ਇਨੀਸ਼ੀਅਲੀ, ਉਹ ਚੱਲ ਗਿਆ ਫਿਰ ਉਹ ਚੱਲਦਾ ਰਿਹਾ ਕਿੰਨੀ ਦੇਰ ਤੱਕ। ਈਵਨ ਮਾਰਕ ਟਲੀ ਸਤੀਸ਼ ਜੈਕਬ ਨੇ ਜਿਹਨੇ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਲਿਖਿਆ ਉਹਦੇ 'ਚ ਵੀ ਉਹਨੇ ਉਸ ਝੂਠ ਦੇ ਉੱਤੇ ਮੋਹਰ ਲਾਈ। ਇਸੇ ਤਰ੍ਹਾਂ ਦਾ ਹੀ ਇਹ ਝੂਠ ਹੈ ਕਿ ਜੀ ਜ਼ੈਲ ਸਿੰਘ ਨੇ ਦਲ ਖਾਲਸਾ ਦਾ ਉੱਥੇ ਚਾਹ ਦਾ ਕਿੰਨਾ ਕੁ ਚਾਹ ਦਾ ਬਿੱਲ ਬਣ ਗਿਆ, ਕੋਈ $1 ਮਿਲੀਅਨ ਸੀ ਜਿਹੜਾ ਜ਼ੈਲ ਸਿੰਘ ਨੇ ਦੇਣਾ ਸੀ। ਜੀ ਜੀ ਸੋ ਮਤਲਬ ਇਸ ਕਿਸਮ ਦਾ ਮੈਂ ਸਮਝਦਾ ਵੀ ਇਹ ਇੱਕ ਮਿਸ ਇਨਫੋਰਮੇਸ਼ਨ ਹੁੰਦੀ ਹੈ। ਏਜੰਸੀਆਂ ਪਲਾਂਟ ਕਰਦੀਆਂ ਨੇ, ਉਹਨਾਂ ਨੂੰ ਦੂਜਾ ਮੀਡੀਆ ਚੁੱਕਦਾ ਜਿਹੜਾ ਜਿਨ੍ਹਾਂ ਨੂੰ ਸੂਟ ਕਰਦਾ ਸਿੱਖਾਂ ਦਾ ਥੱਲਾ ਲਾਣਾ ਔਰ ਜਿਹੜੇ ਆਪਣੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦੀ ਰੈਕਗਨੀਸ਼ਨ ਕਿਉਂ ਹੋ ਗਈ ਜਾਂ ਇਸ ਟੈਪਿਕ ਅੱਗੇ ਕਿਉਂ ਤੁਰ ਪਏ ਨੇ, ਉਹ ਫਿਰ ਉਸ ਪ੍ਰੋਪੇਗੈਂਡੇ ਦਾ ਸਹਾਰਾ ਲੈ ਕੇ ਉਹਨਾਂ ਨੂੰ ਸਰਕਾਰੀ ਸਾਬਤ ਕਰਨਾ ਚਾਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਦਲ ਖਾਲਸਾ ਦੀ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਕਾਰਗੁਜ਼ਾਰੀ ਇਸ ਗੱਲ ਦੀ ਇੱਕ ਵਕਾਲਤ ਕਰਦੀ ਹੈ ਜਾਂ ਇੱਕ ਖੁੱਲ੍ਹੀ ਕਿਤਾਬ ਵਾਂਗ ਹੈ ਕਿ ਕਿਵੇਂ ਅੱਜ ਵੀ ਜੇ ਕੋਈ ਆਰਗੇਨਾਈਜੇਸ਼ਨ ਪ੍ਰੋਪਰਲੀ ਜਿਹੜੀਆਂ ਪੰਜਾਬ ਦੇ ਵਿਚਲੀਆਂ ਸਾਡੀਆਂ ਪੰਥਕ ਧਿਰਾਂ ਨੇ, ਅਕਾਲੀ ਦਲ ਅੰਮ੍ਰਿਤਸਰ ਹੈ, ਅਕਾਲੀ ਦਲ ਪੰਚ ਪ੍ਰਧਾਨੀ ਹੈ, ਦਲ ਖਾਲਸਾ ਦਾ ਮੀਡੀਆ ਦੇ ਹਵਾਲੇ ਨਾਲ ਜਿਹੜਾ ਖਾਸ ਤੌਰ ਤੇ ਖਾਲਿਸਤਾਨ ਦੀ ਆਰਟੀਕੂਲੇਸ਼ਨ ਹੁੰਦੀ ਹੈ ਸੁਪਰਬ ਹੁੰਦੀ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਸਪੌਂਟੇਨੀਅਸ ਕਿਸੇ ਵੀ ਗੱਲ ਦੇ ਉੱਤੇ ਕੋਈ ਘਟਨਾ ਉਹ ਵੀ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਇੰਟਰਨੈਸ਼ਨਲ ਪੋਲਿਟਿਕਸ ਦੀਆਂ ਨੁਆਂਸਿਸ ਸਮਝਦੇ ਨੇ, ਇਸ ਲਈ ਉਹਨਾਂ ਦੀ ਟਿੱਪਣੀ ਹਮੇਸ਼ਾ ਸੁਪਰਬ ਹੁੰਦੀ ਹੈ। ਜੀ ਜੀ। ਔਰ ਦਲ ਖਾਲਸਾ ਵੀ ਜਿਹੜਾ ਉਹਨਾਂ ਨੇ ਖਾਲਿਸਤਾਨ ਨੂੰ ਬੇਸ਼ੱਕ ਉਹਨਾਂ ਨੇ ਹੁਣ ਸ਼ਾਂਤਮਈ ਵਾਲੇ ਅੰਦਾਜ਼ ਨੂੰ ਚੁਣਿਆ, ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਉਹ ਸਟ੍ਰੈਟਜੀ ਹੈ ਜੀ ਔਰ ਉੱਥੋਂ ਦੀ ਲੋੜ ਵੀ ਹੈ। ਔਰ ਸ਼ਾਇਦ ਇਸ ਤੋਂ ਬਿਨਾਂ ਹੁਣ ਅੱਜ ਦੁਨੀਆ ਦੇ ਵਿੱਚ ਬਹੁਤ ਸਾਰੀ ਥਾਵਾਂ ਤੇ ਇਸ ਪਾਰਟ ਨੂੰ ਹੀ ਜਿਹੜਾ ਹੈ ਉਹ ਅੱਗੇ ਤੋਰਿਆ ਜਾਂਦਾ ਕਿ ਐਟਲੀਸਟ ਆਰਟੀਕੂਲੇਟ ਤਾਂ ਕੀਤਾ ਜਾਂਦਾ ਇਸ ਪੋਜੀਸ਼ਨ ਨੂੰ। ਜੀ ਦੂਸਰੀ ਗੱਲ ਉਹਨਾਂ ਦੀ ਖਾਲਿਸਤਾਨੀ ਪਾਸਪੋਰਟਾਂ ਦੇ ਹਵਾਲੇ ਨਾਲ ਦੇਖੋ, ਡਾਕਟਰ ਜਗਜੀਤ ਸਿੰਘ ਚੌਹਾਨ 1970-71 ਦੇ ਪੀਰੀਅਡ 'ਚ ਬਾਹਰ ਆਏ। ਉਸ ਤੋਂ ਬਾਅਦ 1971 ਦੀ ਭਾਰਤ ਪਾਕ ਜੰਗ, ਔਰ ਜੰਗ ਕਾਹਦੀ ਸੀ, ਭਾਰਤ ਨੇ ਫੌਜ ਭੇਜ ਕੇ ਬੰਗਲਾਦੇਸ਼ ਬਣਾਇਆ ਪੂਰਬੀ ਪਾਕਿਸਤਾਨ ਨੂੰ ਤੋੜ ਕੇ, ਉਹ ਬਾਹਰ ਆਏ ਜੀ। ਔਰ ਬਾਹਰ ਆ ਕੇ ਜ਼ਾਹਰ ਹੈ ਵੀ ਪਹਿਲਾਂ ਤਾਂ ਕੋਈ ਅਕਾਲੀਆਂ ਨਾਲ ਹੀ ਆਪਸੀ ਗਿਟਮਿਟ ਹੋਏਗੀ, ਫਿਰ ਅਕਾਲੀਆਂ ਨੇ ਕੁਰਸੀ ਖਿੱਚ ਲਈ, ਇਹਨਾਂ ਨੇ ਇੱਧਰ ਆ ਕੇ ਖਾਲਿਸਤਾਨ ਦਾ ਨਾਅਰਾ ਲਾਇਆ ਜੀ। ਔਰ ਕਿਉਂਕਿ ਡਾਕਟਰ ਜਗਜੀਤ ਸਿੰਘ ਚੌਹਾਨ ਜਿੱਥੇ ਇੱਕ ਬੜੀ ਕਲੀਅਰ ਸੋਚ ਦੇ ਨਾਲ ਇਸ ਗੱਲ ਨੂੰ ਸਮਝਦੇ ਸੀ ਕਿ ਵੀ ਖਾਲਿਸਤਾਨ ਅਲਟੀਮੇਟ ਸਿੱਖਾਂ ਦੀ ਡੈਸਟਨੀ ਹੈ, ਪਰ ਉਹਨਾਂ ਦੇ ਵਿੱਚ ਇੱਕ ਐਲੀਮੈਂਟ ਜਿਹਨੂੰ ਅਸੀਂ ਆਮ ਜ਼ੁਬਾਨ ਦੇ ਵਿੱਚ ਸਟੰਟ ਵੀ ਕਹਿੰਦੇ ਹਾਂ, ਸਟੰਟ ਐਲੀਮੈਂਟ ਵੀ ਸੀ। ਜੀ ਜਾਂ ਇਉਂ ਕਹੋ ਵੀ ਕਈ ਵਾਰੀ ਜਿਹੜੀ ਮੀਡੀਆ ਲਾਈਨ ਹੈ ਕਿ ਮੀਡੀਆ ਨੇ ਕਿਸੇ ਵੱਲ ਧਿਆਨ ਕਿਵੇਂ ਦੇਣਾ, ਮੀਡੀਆ ਅਟੈਂਸ਼ਨ ਗ੍ਰੈਬ ਕਰਨ ਦੇ ਲਈ ਉਹ ਕੁਛ ਨਾ ਕੁਛ ਇਸ ਕਿਸਮ ਦਾ ਕਰਦੇ ਸੀ ਕਿ ਉਹ ਅਖੀਰ ਤੱਕ ਮੀਡੀਆ ਦੇ ਵਿੱਚ ਰਹੇ, ਭਾਵੇਂ ਉਹਨਾਂ ਦੀ ਕਦੇ ਕੋਈ ਆਰਗੇਨਾਈਜੇਸ਼ਨ ਨਹੀਂ ਸੀ। ਇੱਕ ਸਟੇਜ ਤੇ ਉਹਨਾਂ ਨੇ ਜਨਤਾ ਪਾਰਟੀ ਬਣਾਈ, ਲక్ష్మణ ਸਿੰਘ ਗਿੱਲ ਦੀ ਸਰਕਾਰ ਦੇ ਵਿੱਚ ਉਹ ਵਿੱਤ ਮੰਤਰੀ ਸੀ ਔਰ ਬੜੇ ਕਾਮਯਾਬ ਵਿੱਤ ਮੰਤਰੀ ਸੀ। ਜਨਤਾ ਪਾਰਟੀ ਨਾਂ ਵੀ ਉਹਨਾਂ ਨੇ ਦਿੱਤਾ ਹੈ ਔਰ ਪੰਜਾਬ ਨੂੰ ਜਿਹੜਾ ਹੈ ਉਹ ਲਿੰਕ ਰੋਡਸ ਦੇ ਨਾਲ ਜੋੜਨ ਦੀ ਗੱਲ ਜਾਂ ਪੰਜਾਬੀ ਜ਼ਬਾਨ ਲਾਗੂ ਕਰਨ ਦੀ ਗੱਲ ਇਹ ਲక్ష్మణ ਸਿੰਘ ਗਿੱਲ ਦੀ ਮਿਨਿਸਟਰੀ ਵੇਲੇ ਹੀ ਹੋਈ, ਭਾਵੇਂ 10 ਕੁ ਮਹੀਨੇ ਦਾ ਉਹਨਾਂ ਦਾ ਸੀ ਰਾਜ। ਪਰ ਗਿਆਨੀ ਜ਼ੈਲ ਸਿੰਘ ਗਿਆਨੀ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਇੱਕ ਐਲੀਮੈਂਟ ਜਿਹੜਾ ਉਹ ਇਹ ਸੀ ਕਿ ਕੁਛ ਨਾ ਕੁਛ ਐਸਾ ਕੁਇਕ ਜਿਹੜਾ ਉਹ ਦੋ ਲਾਈਨਾਂ ਬਟੋਰਨ ਦੇ ਲਈ ਕਰਨਾ ਮੀਡੀਆ ਦੇ ਵਿੱਚ ਜਾਂ ਦੂਸਰੇ। ਸੋ ਖਾਲਿਸਤਾਨੀ ਡਾਲਰ ਜਿਹਨੂੰ ਖਾਲਿਸਤਾਨੀ ਕਰੰਸੀ ਕਹਿੰਦੇ ਨੇ ਜਾਂ ਖਾਲਿਸਤਾਨੀ ਪਾਸਪੋਰਟ, ਉਹ ਕੋਈ ਇਹ ਨਹੀਂ ਹੈ ਵੀ ਉਹਨੂੰ ਕਿਸੇ ਮੁਲਕ ਨੇ ਰੈਕਗਨਾਈਜ਼ ਕੀਤਾ ਸੀ, ਉਹ ਛਾਪ ਕੇ ਇੱਥੇ ਜਿਹੜਾ ਮਰਜ਼ੀ ਛਾਪ ਲਓ, ਕਿਉਂਕਿ ਕਰੰਸੀ ਛਾਪਣਾ ਕੋਈ ਇਲੀਗਲ ਨਹੀਂ ਹੈ। ਜਿਵੇਂ ਵਿਆਹਾਂ ਸ਼ਾਦੀਆਂ ਦੇ ਵਿੱਚ ਪਿੱਛੇ ਖਬਰ ਵੀ ਸੀ ਕਿ ਬਾਹਰਲੇ ਕੋਈ ਵਿਆਹ ਵਾਲੇ ਉੱਥੇ ਲੁਧਿਆਣੇ ਗਏ, ਸਾਰੀ ਰਾਤ ਨਾਚ ਗਾਣਾ ਹੁੰਦਾ ਰਿਹਾ, ਨੋਟਾਂ ਦੀ ਬਰਸਾਤ ਕਰਦੇ ਰਹੇ, ਅਗਲੇ ਦਿਨ ਸਾਰੇ ਚਲੇ ਗਏ। ਉਹ ਜਿਹੜਾ ਨੇ ਇਕੱਠੇ ਕੀਤੇ ਉਹਨੇ ਦੇਖਿਆ ਵੀ ਉਹ ਤਾਂ ਸਾਰੇ ਨਕਲੀ ਸੀ। ਸੋ ਉਹ ਇੱਥੋਂ ਲੈ ਕੇ ਗਏ ਹੋਣਗੇ, ਉਹ ਤਾਂ ਕੋਈ ਇਲੀਗਲ ਕੰਮ ਨਹੀਂ ਹੈ। ਸੋ ਉਹ ਇਹ ਕਰਦੇ ਸੀ ਚੌਹਾਨ ਵੀ ਕੋਈ ਵੀ ਇੱਦਾਂ ਦਾ ਕੰਮ ਕਰਕੇ ਪੰਜਾਬ ਕੇਸਰੀ ਵਾਲਿਆਂ ਨੂੰ ਭੇਜ ਦਿੰਦੇ ਸੀ, ਉਹਦਾ ਇੱਕ ਮੇਲ ਕਰ ਦਿੰਦੇ ਸੀ, ਜਿਵੇਂ ਇਹ ਵੀ ਪਾਸਪੋਰਟ ਔਰ ਕਰੰਸੀ ਵੀ ਕੀਤੀ, ਔਰ ਉਹ ਰੌਲਾ ਪਾ ਦਿੰਦੇ ਸੀ। ਉਹਨਾਂ ਨੂੰ ਹਿੰਦੂਤਵੀਆਂ ਨੂੰ ਵੀ ਸੂਟ ਕਰਦਾ ਸੀ ਦੱਸਣ ਦੇ ਲਈ ਜਾਂ ਸਿੱਖਾਂ ਨੂੰ ਕੁੱਟ ਚਾੜਨ ਦੇ ਲਈ। ਸੋ ਉਹਨਾਂ ਨੇ ਜ਼ਰੂਰ ਖਾਲਿਸਤਾਨੀ ਪਾਸਪੋਰਟ ਵੀ ਰਿਲੀਜ਼ ਕੀਤੇ, ਖਾਲਿਸਤਾਨੀ ਕਰੰਸੀ ਵੀ ਰਿਲੀਜ਼ ਕੀਤੀ, ਪਰ ਉਸ ਦੀ ਕੋਈ ਰੈਕਗਨੀਸ਼ਨ ਜਾਂ ਮਾਨਤਾ ਨਹੀਂ ਸੀ। ਇਕਵਾਡੋਰ ਦੇ ਹਵਾਲੇ ਨਾਲ ਇੱਕ ਵਾਰ ਜ਼ਰੂਰ ਇਹ ਗੱਲ ਆਈ ਔਰ ਮੈਂ ਵੀ ਮੈਂਸ਼ਨ ਕੀਤੀ ਸੀ ਇੱਕ ਪ੍ਰੋਗਰਾਮ ਦੇ ਵਿੱਚ ਕਿ ਇਕਵਾਡੋਰ ਨੇ ਰੈਕਗਨਾਈਜ਼, ਇਹ ਵੀ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਕੁਇਕ ਐਕਸ਼ਨ ਹੀ ਸੀ, ਬਿਨਾਂ ਪ੍ਰੋਪਰ ਹੋਮਵਰਕ ਕੀਤੇ, ਤੇ ਨਤੀਜੇ ਦੇ ਤੌਰ ਤੇ ਜੇ ਉਹਨਾਂ ਨੇ ਕੋਈ ਮੰਨਿਆ ਵੀ ਸੀ ਮਾੜਾ ਮੋਟਾ ਤੇ ਉਹ ਮੁੱਕਰ ਗਏ ਜਾਂ ਉਹ ਉਸ ਤੋਂ ਬੈਕ ਆਊਟ ਕਰ ਗਏ। ਸੋ ਇਹ ਇਸ ਕਿਸਮ ਦਾ ਐਫਰਟ ਸੀ, ਕੋਈ ਸੀਰੀਅਸ ਐਫਰਟ ਨਹੀਂ ਸੀ। ਜੀ ਸਾਡੀ ਅਗਲੀ ਈਮੇਲ ਮੈਸੇਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਮਾਨ ਸਿੰਘ ਜੀ ਦਾ ਹੈ। ਸਿਮਰਨਜੀਤ ਸਿੰਘ ਮਾਨ, ਹਾਂਜੀ ਮਾਨ ਜੀ, ਨਹੀਂ ਪੂਰਾ ਪੜੋ ਨਾ। ਸਿਮਰਨਜੀਤ ਸਿੰਘ ਮਾਨ ਜੀ ਦਾ ਹੈ। ਇਹਨਾਂ ਨੇ ਗੁਰਬਾਣੀ ਦੇ ਮਹਾਵਾਕ ਨਾਲ ਪੱਤਰ ਸ਼ੁਰੂ ਕੀਤਾ ਹੈ। ਸੰਗ ਸਖਾ ਸਭ ਤਜ ਕੇ ਕਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੇ ਟੇਕ ਏਕ ਰਘੁਨਾਥ। ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਪਰਿਵਾਰ ਦੇ ਸਮੂਹ ਮੈਂਬਰ ਸਾਹਿਬਾਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇਹ ਜਾਣ ਕੇ ਅਤ ਗਹਿਰਾ ਦੁੱਖ ਪਹੁੰਚਿਆ ਕਿ ਸਤਿਕਾਰਯੋਗ ਮਾਤਾ ਜਤਿੰਦਰ ਕੌਰ ਜੀ ਪਿਛਲੇ ਦਿਨੀ ਆਪਣੇ ਦੁਨਿਆਵੀ ਸਵਾਸਾਂ ਨੂੰ ਪੂਰਾ ਕਰਦੇ ਹੋਏ ਗੁਰਚਰਨਾਂ ਵਿੱਚ ਜਾ ਬਿਰਾਜੇ ਹਨ, ਜਿਸ ਨਾਲ ਆਪ ਜੀ ਅਤੇ ਆਪ ਜੀ ਦੇ ਪਰਿਵਾਰਕ ਮੈਂਬਰਾਂ ਸੰਬੰਧੀਆਂ ਨੂੰ ਤਾਂ ਘਾਟਾ ਪਿਆ ਹੈ, ਲੇਕਿਨ ਖਾਲਸਾ ਪੰਥ ਦੇ ਵਿਹੜੇ ਵਿੱਚੋਂ ਵੀ ਇੱਕ ਬਹੁਤ ਹੀ ਨਿੱਘੀ ਗੁਰਸਿੱਖ ਬਜ਼ੁਰਗ ਸ਼ਖਸੀਅਤ ਦਾ ਸਾਇਆ ਉੱਠ ਗਿਆ ਹੈ। ਅਜਿਹੀਆਂ ਗੁਰਸਿੱਖ ਮਾਤਾਵਾਂ ਜੋ ਆਪਣੇ ਇੱਕ ਸਵਾਸ ਨੂੰ ਗੁਰੂ ਜੀ ਦੀ ਬਾਣੀ ਦੇ ਅਨੁਸਾਰ ਢਾਲਦੀਆਂ ਹੋਈਆਂ ਖਾਲਸਾ ਪੰਥ ਵਿੱਚ ਵਿਚਰਦੀਆਂ ਹਨ, ਉਹਨਾਂ ਦੀ ਕੇਵਲ ਖਾਲਸਾ ਪੰਥ ਨੂੰ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਨੂੰ ਹਮੇਸ਼ਾ ਲੋੜ ਬਣੀ ਰਹਿੰਦੀ ਹੈ।
ਅਜਿਹੀਆਂ ਸ਼ਖਸੀਅਤਾਂ ਦੇ ਚਲੇ ਜਾਣ ਨਾਲ ਹਰ ਗੁਰਸਿੱਖ ਨੂੰ ਇੱਕ ਕਮੀ ਮਹਿਸੂਸ ਹੋਣੀ ਕੁਦਰਤੀ ਹੈ। ਬੇਸ਼ੱਕ ਉਹ ਅੱਜ ਸਾਡੇ ਵਿੱਚ ਸਰੀਰਕ ਤੌਰ ਤੇ ਨਹੀਂ ਹਨ, ਲੇਕਿਨ ਉਹਨਾਂ ਵੱਲੋਂ ਸਰੀਰਕ ਤੌਰ ਤੇ ਵਿਚਰਦੇ ਹੋਇਆਂ ਸਮਾਜ ਵਿੱਚ ਕੀਤੀਆਂ ਗਈਆਂ ਅਣਥਕ ਅਤੇ ਨਿਰਸਵਾਰਥ ਸੇਵਾਵਾਂ ਦੀ ਬਦੌਲਤ ਉਹਨਾਂ ਦੀ ਯਾਦ ਹਮੇਸ਼ਾ ਤਾਜ਼ਾ ਰਹੇਗੀ। ਮਾਤਾ ਜਤਿੰਦਰ ਕੌਰ ਜੀ ਨੇ ਆਪ ਜੈਸੇ ਗੁਰਮੁਖ ਪੰਥ ਦਰਦੀ ਅਤੇ ਪੰਥ ਦੀ ਨਿਸ਼ਕਾਮ ਸੇਵਾ ਕਰਨ ਵਾਲੀ ਸ਼ਖਸੀਅਤ ਅਤੇ ਹੋਰ ਗੁਰਸਿੱਖ ਭੈਣ ਭਰਾਵਾਂ ਨੂੰ ਖਾਲਸਾ ਪੰਥ ਦੇ ਵਿਹੜੇ ਵਿੱਚ ਆਪਣੀ ਕੁੱਖੋਂ ਜਨਮ ਦੇ ਕੇ ਖਾਲਸਾ ਪੰਥ ਦੇ ਨਾਮ ਨੂੰ ਜਿੱਥੇ ਰੋਸ਼ਨ ਕੀਤਾ, ਉੱਥੇ ਉਹਨਾਂ ਨੇ ਆਪਣੇ ਸਵਾਸਾਂ ਨੂੰ ਸਹੀ ਅਰਥ ਲਗਾ ਕੇ ਆਪ ਜੀ ਸਭਨਾਂ ਨੂੰ ਅਤੇ ਸਾਨੂੰ ਸਮਾਜ ਵਿੱਚ ਜਿਉਂਦੇ ਢੰਗ ਬਾਰੇ ਅਮਲੀ ਜੀਵਨ ਰਾਹੀਂ ਅਗਵਾਈ ਦਿੱਤੀ। ਇਹ ਉਹਨਾਂ ਦੀ ਹੀ ਵਡਮੁੱਲੀ ਦੇਣ ਹੈ ਕਿ ਆਪ ਜੀ ਦਿਨ ਰਾਤ ਆਪਣੀ ਵਿਦਿਅਕ ਅਤੇ ਬੌਧਿਕ ਯੋਗਤਾ ਦੀ ਠੀਕ ਵਰਤੋਂ ਕਰਦੇ ਹੋਏ ਸਿੱਖ ਕੌਮ ਦਾ ਆਪਣਾ ਘਰ ਬਣਾਉਣ ਲਈ ਲੰਮੇ ਸਮੇਂ ਤੋਂ ਦ੍ਰਿੜਤਾ ਨਾਲ ਕੇਵਲ ਪੰਥਕ ਸੇਵਾਵਾਂ ਹੀ ਨਹੀਂ ਕਰਦੇ ਆ ਰਹੇ, ਬਲਕਿ ਆਪਣੀ ਕਾਬਲੀਅਤ ਰਾਹੀਂ ਅਮਰੀਕਾ, ਕੈਨੇਡਾ, ਬਰਤਾਨੀਆ, ਜਰਮਨ, ਜਾਪਾਨ, ਫਰਾਂਸ ਤੇ ਯੂਰਪੀਅਨ ਮੁਲਕਾਂ ਵਿੱਚ ਸਿੱਖ ਕੌਮ ਦੇ ਮਿੱਥੇ ਨਿਸ਼ਾਨੇ ਖਾਲਿਸਤਾਨ ਦੇ ਪੱਖ ਵਿੱਚ ਉਹਨਾਂ ਹਕੂਮਤਾਂ ਅਤੇ ਉਹਨਾਂ ਦੇ ਪਾਰਲੀਮੈਂਟ ਮੈਂਬਰਾਂ, ਸੈਨੇਟਰਾਂ, ਮੇਅਰਾਂ ਆਦਿ ਨੂੰ ਵੱਡੀ ਗਿਣਤੀ ਵਿੱਚ ਦਲੀਲ ਰਾਹੀਂ ਸਿੱਖ ਕੌਮ ਅਤੇ ਸਿੱਖ ਕੌਮ ਦੇ ਸਿਆਸੀ ਨਿਸ਼ਾਨੇ ਬਾਰੇ ਡੂੰਘੀ ਜਾਣਕਾਰੀ ਦਿੰਦੇ ਆ ਰਹੇ ਹੋ। ਬੇਸ਼ੱਕ ਸਤਿਕਾਰਯੋਗ ਮਾਤਾ ਜਤਿੰਦਰ ਕੌਰ ਜੀ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਹਨਾਂ ਵੱਲੋਂ ਜੋ ਆਪ ਜੀ ਅਤੇ ਹੋਰ ਭੈਣ ਭਰਾਵਾਂ ਨੂੰ ਸਿੱਖੀ ਦੀ ਗੁੜਤੀ ਦਿੱਤੀ ਗਈ ਹੈ, ਉਹ ਅਸੀਂ ਆਪ ਜੀ ਅਤੇ ਆਪ ਜੀ ਦੇ ਦੂਸਰੇ ਪਰਿਵਾਰਕ ਮੈਂਬਰਾਂ ਵਿੱਚੋਂ ਹਮੇਸ਼ਾ ਪ੍ਰਤੱਖ ਰੂਪ ਵਿੱਚ ਦਰਸ਼ਨ ਕਰਦੇ ਰਹਾਂਗੇ। ਅਜਿਹੀਆਂ ਬਜ਼ੁਰਗ ਮਾਤਾਵਾਂ ਦੀ ਖਾਲਸਾ ਪੰਥ ਨੂੰ ਹਮੇਸ਼ਾ ਲੋੜ ਰਹੀ ਹੈ ਅਤੇ ਅਜਿਹੀਆਂ ਮਾਤਾਵਾਂ ਦੀ ਬਦੌਲਤ ਹੀ ਖਾਲਸਾ ਪੰਥ ਦਾ ਗੁਰੂ ਸਾਹਿਬਾਨ ਦੇ ਸਮੇਂ ਦਾ ਇਤਿਹਾਸ ਅੱਜ ਵੀ ਸਮੇਂ-ਸਮੇਂ ਨਾਲ ਦੁਹਰਾਇਆ ਜਾ ਰਿਹਾ ਹੈ, ਜਿਸ ਨੂੰ ਖਾਲਸਾ ਪੰਥ ਕਤਈ ਵੀ ਵਿਸਾਰ ਨਹੀਂ ਸਕਦਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਜਥੇਬੰਦੀ ਅਤੇ ਦਾਸ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਤਹਿ ਦਿਲੋਂ ਅਰਦਾਸ ਕਰਦੇ ਹਾਂ ਕਿ ਸਾਡੇ ਤੋਂ ਵਿਛੜੀ ਸਤਿਕਾਰਯੋਗ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਦੇ ਹੋਏ ਸ਼ਾਂਤੀ ਬਖਸ਼ਣ ਅਤੇ ਆਪ ਜੀ ਪਰਿਵਾਰਕ ਮੈਂਬਰਾਂ, ਸੰਬੰਧੀਆਂ ਅਤੇ ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜੀ ਡਾਕਟਰ ਸਾਹਿਬ। ਹਾਂਜੀ, ਮੈਂ ਸਰ ਸਿਮਰਨਜੀਤ ਸਿੰਘ ਜੀ ਮਾਨ ਤੇ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦੇ ਜੀ, ਔਰ ਖਾਸ ਤੌਰ ਤੇ ਅਰਦਾਸ ਸਮਾਗਮ ਵਿੱਚ ਵੀ ਉਹਨਾਂ ਦੇ ਪ੍ਰਮੁੱਖ ਆਗੂ ਅਮਰੀਕਾ ਦੇ ਜਿਹੜੇ ਨੇ ਉਹ ਪਹੁੰਚੇ ਹੋਏ ਸਨ, ਜਿਨ੍ਹਾਂ ਦੇ ਵਿੱਚ ਬੂਟਾ ਸਿੰਘ ਖੜੋਤ, ਕਨਵੀਨਰ ਅਕਾਲੀ ਦਲ ਅੰਮ੍ਰਿਤਸਰ, ਸਰ ਰੇਸ਼ਮ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸਾਰੇ ਮੌਜੂਦ ਸਨ ਜੀ। ਔਰ ਮੈਂ ਸਮਝਦਾ ਕਿ ਸਰ ਸਿਮਰਨਜੀਤ ਸਿੰਘ ਜੀ ਮਾਨ ਨੇ ਜਿਵੇਂ ਇਸ ਸਾਰੀ ਜਿਹੜਾ ਕਿ ਨਿੱਜੀ ਉਹਨਾਂ ਦਾ ਇਹ ਪੱਤਰ ਹੈ ਔਰ ਮੀਡੀਆ ਨੂੰ ਵੀ ਉਹਨਾਂ ਨੇ ਰਿਲੀਜ਼ ਕੀਤਾ ਜੀ, ਉਸ ਨੇ ਮੈਨੂੰ ਬੜਾ ਹੌਸਲਾ ਦਿੱਤਾ ਹੈ ਔਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਜਿਹੜੀਆਂ ਨੇ ਸਾਡੀਆਂ ਸੇਵਾਵਾਂ ਉਹਨਾਂ ਪ੍ਰਤੀ ਚੰਗੇ ਸ਼ਬਦ ਕਹੇ ਨੇ। ਅਸੀਂ ਸਾਰੇ ਇੱਕੋ ਰਸਤੇ ਦੇ ਪਾਂਧੀ ਹਾਂ ਜੀ। ਔਰ ਸਰ ਮਾਨ ਇਸ ਸਟਰਗਲ ਦੇ ਜਿਹੜੇ ਨੇ ਉਹ ਬਹੁਤ ਵੱਡੇ ਆਗੂ ਨੇ। ਅਸੀਂ ਤਾਂ ਜਸਟ ਬਾਹਰ ਰਹਿੰਦੇ ਹਾਂ, ਜਿੰਨੇ ਸਾਡੇ ਕੋਲ ਸੀਮਤ ਸਾਧਨ ਨੇ ਉਹਨਾਂ ਰਾਹੀਂ ਗੱਲ ਅੱਗੇ ਤੋਰਨ ਦਾ ਯਤਨ ਕਰ ਰਹੇ। ਤੇ ਬਹੁਤ ਬਹੁਤ ਧੰਨਵਾਦ ਸਮੁੱਚੀ ਪਾਰਟੀ ਦਾ ਔਰ ਮਾਨ ਸਾਹਿਬ ਦਾ ਨਿੱਜੀ ਤੌਰ ਤੇ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਇੱਕ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।